ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ, ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਮਿੰਟੂ ਗੁਰੂਸਰੀਆ ਜੀ। ਮਿੰਟੂ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415-909-0503 ਦੇ ਉੱਤੇ। ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਬਲਜਿੰਦਰ ਸਿੰਘ ਨੇਜਰ ਵੁੱਡਲੈਂਡ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, ਜੀਐਨ ਟਾਇਰ ਐਂਡ ਲੂਬ, ਜਿਨ੍ਹਾਂ ਦੇ ਕੋਲੋਂ ਟਰੱਕ ਵਾਸ਼, ਆਇਲ ਚੇਂਜ, 에ਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ। ਸੈਂਟਾਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਹੈ। ਕਾਲ ਕਰ ਸਕਦੇ ਹੋ 209-270-0113। ਜਸਵਿੰਦਰ ਸਿੰਘ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਸੰਘਾ ਯੂਬਾ ਸਿਟੀ ਤੇ ਬਲਦੇਵ ਸਿੰਘ ਕੰਗ ਯੂਬਾ ਸਿਟੀ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਕਹਿੰਦੇ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਂ ਹਲਚਲ, ਸੰਜੀਵ ਅਰੋੜਾ ਬਣ ਸਕਦੇ ਨੇ ਕੈਬਨਿਟ ਮੰਤਰੀ। ਦੇਖੋ, ਇਹਦੇ ਥੋੜੇ ਜਿਹੇ ਕਿਆਫੇ ਤੇ ਲੱਗਦੇ ਹੀ ਆ। ਵੈਸੇ ਤੁਹਾਨੂੰ ਯਾਦ ਹੋਣਾ ਜਲੰਧਰ ਦੀ ਜਿਹੜੀ ਜ਼ਿਮਨੀ ਚੋਣ ਸੀਗੀ ਤੇ ਉਹਦੇ ਵਿੱਚ ਜੋ ਭਗਤ ਜੀ ਨੂੰ ਲਿਆਂਦਾ ਸੀਗਾ ਇਹਨਾਂ ਨੇ, ਤਾਂ ਉਹਨਾਂ ਨੂੰ ਵੀ ਕਿਹਾ ਸੀਗਾ ਕਿ ਮਿਨਿਸਟਰ ਬਣਾਵਾਂਗੇ ਤੇ ਉਹ ਦਾ ਫੱਬਿਆ ਵੀ। ਪਰ ਬਾਅਦ ਦੇ ਵਿੱਚ ਕੀ ਹੋਇਆ ਸੀਗਾ ਕਿ ਜਦੋਂ ਭਗਤ ਜੀ ਨੂੰ ਕੈਬਨਿਟ ਦੇ ਵਿੱਚ ਲਿਆ ਗਿਆ ਤੇ ਉਹਨਾਂ ਦਾ ਮੰਤਰਾਲਾ ਕੋਈ ਬਹੁਤ ਜ਼ਿਆਦਾ ਵਧੀਆ ਮੰਤਰਾਲਾ ਨਹੀਂ ਕਿਹਾ ਜਾ ਸਕਦਾ। ਜੇ ਮੰਤਰਾਲਿਆਂ ਦੀ ਆਪਾਂ ਉਦਾਂ ਗੱਲ ਕਰਦੇ ਆ ਕਿ ਆ ਬਹੁਤ ਅਸਰ ਵਾਲਾ ਹੈ ਜੀ, ਆ ਮਲਾਈਦਾਰ ਹੈ ਵਗੈਰਾ ਵਗੈਰਾ, ਤਾਂ ਕਹਿਣ ਦਾ ਮਤਲਬ ਇਹ ਕਿ ਇਹ ਚੀਜ਼ ਸ਼ਾਇਦ ਹੁਣ ਲੁਧਿਆਣਾ ਜ਼ਿਮਨੀ ਚੋਣ 'ਚ ਵੇਖੀ ਜਾ ਸਕਦੀ ਹੈ ਕਿ ਉਸੇ ਹੀ ਤਰ੍ਹਾਂ ਦਾ ਐਲਾਨ ਫੇਰ ਹੋ ਜਾਵੇ ਕਿ ਜੇ ਤੁਸੀਂ ਜਿਤਾ ਕੇ ਭੇਜੋਗੇ ਤਾਂ ਲੁਧਿਆਣੇ ਨੂੰ ਅਸੀਂ ਮੰਤਰੀ ਦੇ ਦੇਵਾਂਗੇ। ਤਾਂ ਇਹ ਗੱਲ ਹੁਣ ਦੇਖੋ ਕਿੰਨੀ ਕੁ ਸੱਚ ਹੁੰਦੀ ਆ, ਕਿੰਨੀ ਕੁ ਝੂਠ ਨਿਕਲਦੀ ਹੈ ਤਾਂ ਪਤਾ ਨਹੀਂ ਆ। ਪਰ ਦਰਅਸਲ ਕੀ ਆ ਕਿ ਅਰੋੜਾ ਸਾਹਿਬ, ਜਿਨ੍ਹਾਂ ਨੂੰ ਇਹਨਾਂ ਨੇ ਉਮੀਦਵਾਰ ਐਲਾਨ ਦਿੱਤਾ ਹੈਗਾ, ਉਹਨਾਂ ਦੀਆਂ ਇੰਟਰਵਿਊਜ਼ ਜਿਹੜੀਆਂ ਚਾਲੂ ਹੋ ਗਈਆਂ। ਹੁਣ ਤੁਸੀਂ ਹਿਸਾਬ ਲਾ ਲਓ ਕਿ ਇਹਨਾਂ ਨੂੰ ਕਿੰਨਾ ਚਿਰ ਹੋ ਗਿਆ ਰਾਜ ਸਭਾ ਦੇ ਮੈਂਬਰ ਬਣਿਆ ਨੂੰ। ਕਦੇ ਇਹਨਾਂ ਨੇ ਜੀ। ਇੰਟਰਵਿਊਜ਼ ਨਹੀਂ ਸੀ ਦਿੱਤੀਆਂ, ਕਦੇ ਕੁਛ ਨਹੀਂ ਸੀ। ਹੁਣ ਉਹ ਸਭ ਕੁਝ ਤੁਹਾਨੂੰ ਪਤਾ ਹੀ ਹੈ, ਜੋ ਪੇਡ ਧਾਮ ਚਮ ਹੁੰਦਾ ਉਹ ਚੱਲ ਪਿਆ। ਤਾਂ ਇਹ ਖਬਰ ਸ਼ਾਇਦ ਪਲਾਂਟ ਕਰ ਦਿੱਤੀ ਗਈ। ਮੇਰੇ ਠੀਕ ਹੈ। ਚਾਚੇ ਤੇ ਜੇ ਤੁਸੀਂ ਦੇਖੋਗੇ ਤਾਂ ਮੈਨੂੰ ਇਹ ਲੱਗਦਾ ਕਿ ਖਬਰ ਪਲਾਂਟ ਕਰਵਾ ਦਿੱਤੀ ਗਈ, ਕਿਉਂਕਿ ਜਦੋਂ ਇੱਕ ਵਾਰੀ ਇਸ ਤਰ੍ਹਾਂ ਦੀ ਚਰਚਾ ਚੱਲਦੀ ਹੈ ਤਾਂ ਫਿਰ ਉਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਨੂੰ ਪਤਾ ਕਿ ਮੋਹਰ ਲਾ ਦਿੱਤੀ ਜਾਂਦੀ ਹੈ ਕਿ ਹਾਂ ਜੀ, ਠੀਕ ਹੈ ਜੀ, ਅਸੀਂ ਇਦਾਂ ਕਰਾਂਗੇ। ਉਹ ਕਹਿਣ ਦਾ ਮਤਲਬ ਕਿ ਇੱਕ ਵਾਰੀ ਉਚੁੰਝ ਚਰਚਾ ਜੀ ਜਿਹੜੀ ਛੇੜਦੀ ਹੁੰਦੀ ਹੈ ਨਾ, ਉਹ ਛੇੜ ਦਿੱਤੀ ਆ। ਤਾਂ ਖੈਰ ਇਹ ਸਾਰਾ ਕੁਛ ਹੈ ਜਿਹੜਾ ਉਹ ਹੁਣ ਚੱਲੇਗਾ। ਆਪਾਂ ਨੂੰ ਆਉਣ ਵਾਲੇ ਦਿਨਾਂ 'ਚ ਪਤਾ ਲੱਗੇਗਾ ਕਿ ਤਸਵੀਰ ਜਿਹੜੀ ਆ ਉਹ ਕਿਵੇਂ ਕਿਵੇਂ ਗਾ ਸਪਸ਼ਟ ਹੁੰਦੀ ਆ। ਪਰ ਇੱਕ ਚੀਜ਼ ਤੁਹਾਨੂੰ ਹੋਰ ਦੱਸ ਦੇਵਾਂ, ਹੁਣ ਜੀ। ਲੇਟੈਸਟ ਜਾਣਕਾਰੀ ਹੈ ਜਿਹੜੀ ਮੇਰੇ ਕੋਲ, ਹੂੰ ਉਹ ਹੂੰ ਇਹ ਆ ਕਿ ਅਰਵਿੰਦ ਕੇਜਰੀਵਾਲ ਆ ਰਹੇ ਨੇ ਪੰਜਾਬ। ਇਹ ਠੀਕ ਮੈਨੂੰ ਹੈ। ਕਿਸੇ ਹੁਣੇ ਸੋਰਸ ਨੇ ਦੱਸਿਆ ਹੈ, ਤੁਹਾਡੇ ਨਾਲ ਜੁੜਨ ਤੋਂ ਚੰਦ ਮਿੰਟ ਪਹਿਲਾਂ, ਕਿ ਸ਼ਾਇਦ ਵਿਪਾਸਨਾ ਉਹ ਤੁਹਾਨੂੰ ਯਾਦ ਹੈ ਨਾ ਕਿ ਹੁਸ਼ਿਆਰਪੁਰ ਵਾਲੀ ਸਾਈਡ ਹਾਂ ਆਏ ਹਾਂ ਜੀ, ਸੀਗੇ, ਬਿਲਕੁਲ ਬਿਲਕੁਲ। ਉਸ ਜਗ੍ਹਾ ਤੇ ਦੁਬਾਰਾ ਆ ਸਕਦੇ ਆ। ਮੈਨੂੰ ਮੇਰੇ ਇੱਕ ਸੋਰਸ ਨੇ ਦੱਸਿਆ ਕਿ ਸਾਡੇ ਕੋਲ ਜਿਹੜੀ ਜਾਣਕਾਰੀ ਹੈ ਤਾਂ ਉਹਦੇ ਮੁਤਾਬਕ ਕਿ ਉਹ ਇੱਥੇ ਆ ਰਹੇ ਨੇ। ਤਾਂ ਕਹਿਣ ਦਾ ਮਤਲਬ ਇਹੋ ਆ ਕਿ ਸਭ ਕਿ ਅਰਵਿੰਦ ਕੇਜਰੀਵਾਲ ਜੇ ਆਉਣਗੇ, ਵਿਪਾਸਨਾ ਕਰਨਗੇ, ਚਲੋ ਤੁਹਾਨੂੰ ਪਤਾ ਹੀ ਆ ਉਹਨਾਂ ਦਾ ਬ੍ਰੇਕ ਹੁੰਦਾ 5-10 ਦਿਨ ਤੇ ਉਸ ਤੋਂ ਬਾਅਦ ਫਿਰ ਸਥਿਤੀਆਂ ਜਿਹੜੀਆਂ ਉਹ ਸਾਫ਼ ਹੋਣਗੀਆਂ। ਤਾਂ ਕੁੱਲ ਮਿਲਾ ਕੇ ਇਹ ਇੱਕ ਤਰ੍ਹਾਂ ਨਾਲ ਜਿਵੇਂ ਅੱਗੇ ਜਲੰਧਰ ਦੇ ਵਿੱਚ ਕੀਤਾ ਸੀਗਾ, ਮੇਰੇ ਖਿਆਲ ਦੇ ਨਾਲ ਦੁਬਾਰਾ ਇਹੀ ਫਿਰ ਦੁਹਰਾਉਣ ਦਾ ਯਤਨ ਕੀਤਾ ਜਾ ਰਿਹਾ। ਹਾਂ, ਅਰੋੜਾ ਸਾਹਿਬ ਨੂੰ ਮਿਨਿਸਟਰੀ ਮਿਲ ਸਕਦੀ, ਇਹਦੇ 'ਚ ਕੋਈ ਸ਼ੱਕ ਵੀ ਨਹੀਂ ਹੈ। ਕਿਉਂਕਿ ਇੱਕ ਤੇ ਇਹ ਹੈ ਕਿ ਲੁਧਿਆਣੇ 'ਚੋਂ ਜੇ ਉਹ ਜ਼ਿਮਨੀ ਚੋਣ ਜਿੱਤ ਕੇ ਜਾਂਦੇ ਆ ਤਾਂ ਉਹਨਾਂ ਨੇ ਰਾਜ ਸਭਾ ਦੀ ਸੀਟ ਖਾਲੀ ਕਰਨੀ ਹੈ। ਉਹ ਕਿਹਦੇ ਹਿੱਸੇ 'ਚ ਜਾਂਦੀ ਆ? ਸਿਸੋਦੀਆ ਸਾਹਿਬ ਜਾਂਦੇ ਆ ਜਾਂ ਹੋਰ ਕੋਈ ਜਾਂਦਾ? ਤੇ ਇੱਕ ਤੇ ਇਹ ਚੀਜ਼ ਆ। ਸੈਕਿੰਡ ਕਿ ਅਜੇ ਵੀ ਜੇ ਤੁਸੀਂ ਦੇਖੋਗੇ ਤਾਂ ਜੋ ਮੰਤਰੀ ਹੋਣੇ ਚਾਹੀਦੇ ਆ, ਜੋ ਮੈਕਸਿਮਮ ਹੋ ਸਕਦੇ ਆ, ਉਹਦੇ ਵਿੱਚੋਂ 2 ਦਾ ਕੋਟਾ ਹਲੇ ਵੀ ਪਿਆ। ਜੇ ਚਲੇ ਠੀਕ ਹੈ। ਜਾਂਦੇ ਤਾਂ ਕੋਈ ਉਹਦੇ ਨਾਲ ਕੋਈ ਸਮੱਸਿਆ ਨਹੀਂ ਆਉਣ ਵਾਲੀ ਜੀ। ਅੱਛਾ, ਹੁਣ ਤੁਸੀਂ ਜਿਹੜਾ ਕੇਜਰੀਵਾਲ ਹੁਣਾਂ ਦੀ ਗੱਲ ਕਰਦੇ ਆ, ਇਹ ਤਾਂ ਚਰਚਾ ਕਰਦੀ ਸੀਗੀ, ਇਹ ਵਿਪਾਸਨਾ ਦੇ ਚੱਕਰ 'ਚ ਕੁਛ ਹੋਰ ਤਾਂ ਨਹੀਂ ਅੱਗੇ ਨਾਲ?
ਦੇਖੋ ਹੋ ਸਕਦਾ ਮੇਬੀ ਕਿ ਵਿਪਾਸਨਾ ਤੋਂ ਬਾਅਦ ਕੁਛ ਹੋ ਜਾਵੇ, ਮਤਲਬ ਫੈਸਲੇ ਲੈ ਜਾਣ। ਤਾਂ ਹਾਲ ਦੀ ਘੜੀ ਜਿਹੜੀ ਆਪਣੇ ਕੋਲ ਜਾਣਕਾਰੀ ਹੈ ਕਿ ਅਰਵਿੰਦ ਕੇਜਰੀਵਾਲ ਆ ਰਹੇ ਆ, ਤਾਂ ਵਿਪਾਸਨਾ ਤੇ ਆ ਰਹੇ ਆ ਜਾਂ ਹੋਰ ਕੋਈ ਕੰਮ ਕਰਦੇ ਆ, ਤਾਂ ਬਾਅਦ ਚ ਪਤਾ ਲੱਗੇਗਾ। ਪਰ ਵਿਪਾਸਨਾ ਜਦੋਂ ਕਰਦੇ ਆ ਉਦੋਂ ਤਾਂ ਉਹ ਨਹੀਂ ਕੋਈ ਰਾਜਨੀਤਿਕ ਸਰਗਰਮੀ ਕਰਦੇ, ਪਰ ਉਸ ਤੋਂ ਬਾਅਦ ਸ਼ਾਇਦ ਹੋ ਸਕਦਾ ਕਿ ਕੁਝ ਮਿਲਣੀਆਂ ਕਰ ਲੈਣ, ਕੁਝ ਮੀਟਿੰਗਾਂ ਕਰ ਲੈਣ, ਕੁਝ ਹੂੰ, ਹੂੰ, ਮਤਲਬ ਹੂੰ, ਕਿ ਇੱਧਰ ਉਧਰ ਦੀਆਂ ਗੱਲਾਂ ਬਾਤਾਂ ਜਿਹੜੀਆਂ ਉਹ ਕਰਨ। ਉਸ ਤੋਂ ਬਾਅਦ ਫਿਰ ਪਤਾ ਲੱਗੇਗਾ ਕਿ ਇਹਨਾਂ ਦਾ ਰੁਖ ਕੀ ਰਹਿੰਦਾ ਹੈ। ਉਦਾਂ ਹੂੰ, ਅਰਵਿੰਦ ਕੇਜਰੀਵਾਲ ਬਾਰੇ ਜਿੰਨਾ ਕੁ ਮੈਂ ਦਿੱਲੀ ਤੋਂ ਜਾਣਿਆ ਹੈ, ਹੂੰ, ਦੱਸਦੇ ਆ ਕਿ ਅਰਵਿੰਦ ਕੇਜਰੀਵਾਲ ਡੂੰਘੇ ਸਦਮੇ 'ਚ ਚਲੇ ਗਏ ਸਨ ਤੇ ਤਕਰੀਬਨ ਆਪਣੇ ਆਪ ਨੂੰ ਇਹਨਾਂ ਨੇ ਬੰਦ ਜਿਹਾ ਹੀ ਕਰ ਰੱਖਿਆ ਸੀਗਾ। ਹੂੰ। ਜੀ, ਜੀ। ਅੱਗੇ ਕਪੂਰਥਲਾ ਹਾਊਸ 'ਚ ਮੀਟਿੰਗਾਂ ਕਰਦੇ ਸੀ, ਹੁਣ ਚਲੋ ਸੌਖੀਆਂ ਹੋ ਜਾਣਗੀਆਂ ਉੱਥੇ। ਇਹਨਾਂ ਨੂੰ ਸਾਰਿਆਂ ਨੂੰ ਉੱਥੇ ਨਹੀਂ ਜਾਣਾ ਪਿਆ ਕਰੂ। ਅਗਲੀ ਮਿੰਟੂ ਜੀ ਗੱਲ ਕਰੀਏ ਕਿਸਾਨ ਆਗੂਆਂ ਦੇ ਨਾਲ ਮੀਟਿੰਗ ਦੇ ਵਿੱਚ ਮਾਨ ਸਾਹਿਬ ਕਹਿੰਦੇ ਮੀਟਿੰਗ ਛੱਡ ਕੇ ਹੀ ਜਿਹੜਾ ਉਹ ਚਲੇ ਗਏ। ਆਗੂਆਂ ਨੇ ਇਹ ਦਾਅਵਾ ਕੀਤਾ, ਕੀ ਬਣਿਆ ਜੀ ਇਹ ਮੀਟਿੰਗ ਦੇ ਵਿੱਚ? ਕਾਫੀ ਇਸ ਦੀ ਵੀ ਚਰਚਾ ਛਿੜੀ ਪਈ ਹੈ। ਹਾਂਜੀ ਦੇਖੋ, ਇਹ ਰਾਜੇਵਾਲ ਸਾਹਿਬ ਹੁਰੀ ਆਏ ਨੇ ਬਾਹਰ ਤੇ ਇਹਨਾਂ ਨੇ ਆ ਕੇ ਦੱਸਿਆ ਕਿ ਇਹਨਾਂ ਦੀ ਜਿਹੜੀ ਮੀਟਿੰਗ ਸੀਗੀ ਮਾਨ ਸਾਹਿਬ ਦੇ ਨਾਲ, ਉਹ ਮੀਟਿੰਗ ਜਿਹੜੀ ਆ ਉਹ ਛੱਡ ਕੇ ਚਲੇ ਗਏ। ਕਹਿੰਦੇ ਜੀ ਕਿ ਮੇਰੀਆਂ ਅੱਖਾਂ 'ਚ ਇਨਫੈਕਸ਼ਨ ਆ ਤੇ ਮੇਰੀ ਡਾਕਟਰ ਦੇ ਨਾਲ ਅਪਾਇੰਟਮੈਂਟ ਆ, ਤੇ ਉਹ ਉਸ ਤੋਂ ਬਾਅਦ ਨਿਕਲ ਗਏ ਆ। ਹਾਲਾਂਕਿ ਨਾਲ ਇਹ ਵੀ ਕੁਝ ਰਿਪੋਰਟਾਂ ਦਾਅਵਾ ਕਰ ਰਹੀਆਂ ਨੇ ਕਿ ਕਿਸਾਨ ਆਗੂਆਂ ਦਾ ਦੋਸ਼ ਹੈ ਕਿ ਸਾਨੂੰ ਉਹ ਜਲੀਲ ਕਰਕੇ ਗਏ ਆ ਤੇ ਉਹਨਾਂ ਆਖਿਆ ਜੋ ਤੁਹਾਡੇ ਤੋਂ ਹੁੰਦਾ ਕਰ ਲਓ। ਇਦਾਂ ਦੀ ਹੂੰ, ਮਤਲਬ ਕਿ ਧਮਕੀ ਵੀ ਦੇ ਗਏ ਆ ਤੇ ਫਿਰ ਉੱਥੋਂ ਉੱਠ ਕੇ ਚਲੇ ਗਏ ਆ। ਪਰ ਹੁਣ ਜੇ ਤੁਸੀਂ ਦੇਖੋਗੇ ਮਾਨ ਸਾਹਿਬ ਦਾ ਪੇਜ, ਤਾਂ ਉਹਦੇ ਤੇ ਪੋਸਟ ਉਹਨਾਂ ਨੇ ਪਾਈ ਹੈ ਕਿ ਮੈਂ ਤੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਸੀਗੀ ਕਿ ਭਾਈ ਤੁਸੀਂ ਜਿਹੜਾ ਨਿਤ ਦਾ ਧਰਨਾ ਲਾਉਂਦੇ ਹੋ ਜਾਂ ਇਦਾਂ ਬੰਦ ਕਰਦੇ ਹੋ, ਉਹਦਾ ਦੂਜਿਆਂ ਤੇ ਵੀ ਅਸਰ ਪੈਂਦਾ। ਮੇਰੇ ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ ਨੇ, ਪਰ ਇਹ ਚੀਜ਼ਾਂ ਤੋਂ ਕਿਤੇ ਨਾ ਕਿਤੇ ਬਚਾਅ ਕਰੋ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਇਸ ਵੇਲੇ ਦਾ ਸਭ ਤੋਂ ਵੱਡਾ ਰੌਲਾ ਜੇ ਤੁਸੀਂ ਦੇਖੋਗੇ ਤਾਂ ਹੂੰ, ਹੂੰ, ਕੁਝ ਹੂੰ, ਲੋਕ ਜਿਹੜੇ ਉਹ ਕਿਸਾਨ ਆਗੂਆਂ ਨੂੰ ਭਲਾ ਬੁਰਾ ਕਹਿਣ ਡਏ ਆ ਕਿ ਤੁਹਾਡਾ ਤਾਂ ਕੰਮ ਹੀ ਇਹ ਹੈ, ਤਾਂ ਕੁਝ ਜਿਹੜੇ ਆ ਉਹ ਮਾਨ ਸਾਹਿਬ ਦੀ ਆਲੋਚਨਾ ਵੀ ਬਹੁਤ ਕਰ ਰਹੇ ਆ ਕਿ ਮਾਨ ਹੂੰ, ਸਾਹਿਬ ਨੇ ਆਪ ਹੀ ਮੀਟਿੰਗ ਸੱਦੀ ਸੀਗੀ, ਆਪ ਹੀ ਇਹਨਾਂ ਦੀ ਪਾਰਟੀ ਜਿਹੜੀ ਉਹ ਧਰਨੇ ਮੁਜ਼ਾਹਰਿਆਂ ਚੋਂ ਨਿਕਲੀ ਹੋਈ ਪਾਰਟੀ ਦਾ ਦਮ ਭਰਦੀ ਆ, ਆਪ ਹੀ ਸਾਰਾ ਕੁਝ ਕਰ ਕਰਾ ਕੇ ਤੇ ਹੁਣ ਸੱਤਾ ਤੇ ਬੈਠ ਕੇ, ਸੱਤਾ ਤੇ ਆਸੀਨ ਹੋ ਕੇ ਇਹਨਾਂ ਨੇ ਰੁਖ ਹੀ ਬਦਲ ਲਿਆ। ਹੁਣ ਇਹਨਾਂ ਨੂੰ ਧਰਨੇ ਮੁਜ਼ਾਹਰਿਆਂ ਤੋਂ ਡਰ ਲੱਗ ਰਿਹਾ। ਤਾਂ ਗੱਲ ਇਹ ਆ ਕਿ ਤੁਸੀਂ ਉਹਨਾਂ ਦੇ ਨਾਲ ਗੱਲਬਾਤ ਕਰਕੇ ਮੰਗਾਂ ਜਿਹੜੀਆਂ ਮੰਨਣ ਵਾਲੀਆਂ ਉਹ ਮੰਨ ਲਵੋ। ਹਾਲਾਂਕਿ ਇਹਦੇ ਵਿੱਚ ਤੇ ਦੇਖੋ ਰਾਜ ਕਰਨਵੀਰ ਸਿੰਘ ਜੀ, 100 ਜੀ। ਹੱਥ ਰੱਸਾ ਸਿਰੇ ਤੇ ਗੰਢ, ਹੂੰ, ਇਹ ਹੂੰ, ਤੇ ਹੂੰ, ਸਾਫ਼ ਹੈ ਕਿ ਕਿਸਾਨ ਆਗੂਆਂ ਤੋਂ ਜਾਂ ਕਿਸਾਨਾਂ ਦੇ ਨਿਤ ਬੰਦਾ ਤੋਂ ਜਾਂ ਕੁਝ ਇਸ ਤਰ੍ਹਾਂ ਦੇ ਜਿਹੜੇ ਐਕਸ਼ਨਸ ਪ੍ਰੋਗਰਾਮ ਹੈ, ਲੋਕ ਖੁਸ਼ ਤੇ ਨਹੀਂ ਹੈਗੇ। ਹੂੰ, ਇਹ ਹੂੰ, ਮੈਂ ਹੂੰ, ਤੁਹਾਨੂੰ ਹੂੰ, ਗੱਲ ਦੱਸ ਦੇਵਾਂ। ਤਾਂ ਹੂੰ, ਸ਼ਾਇਦ ਮਾਨ ਸਾਹਿਬ ਵੀ ਇਸ ਚੀਜ਼ ਨੂੰ ਬਣਾਉਣ ਚ ਫਿਰਦੇ ਆ ਕਿ ਹੂੰ, ਜਿਹੜੀਆਂ ਨਾਰਾਜ਼ਗੀਆਂ ਹੈਗੀਆਂ ਨੇ ਕੁਝ ਕੁ ਲੋਕਾਂ ਦੀਆਂ, ਕਿ ਉਹਨਾਂ ਨੂੰ ਆਪਦੇ ਹੱਕ 'ਚ ਭੁਗਤਾਇਆ ਜਾਵੇ। ਪਰੰਤੂ ਗੱਲ ਇਹ ਹੈ ਕਿ ਮੇਰੇ ਖਿਆਲ ਦੇ ਨਾਲ ਕਿਸੇ ਵੀ ਟਸਲ 'ਚ ਨਹੀਂ ਪੈਣਾ ਚਾਹੀਦਾ ਸਰਕਾਰ ਨੂੰ ਕਿਸਾਨ ਆਗੂਆਂ ਦੇ ਨਾਲ। ਜਿੰਨਾ ਵੀ ਹੋ ਸਕਦਾ ਮੈਕਸਿਮਮ ਜੋ ਕਰ ਸਕਦੇ ਆ ਉਹ ਕਰਨ। ਤੇ ਬਾਕੀ ਤੁਹਾਨੂੰ ਪਤਾ ਹੀ ਹੈ 100% ਦੀ ਮੰਗਾਂ ਕਦੇ ਵੀ ਨਹੀਂ ਮੰਨੀਆਂ ਜਾਂਦੀਆਂ ਹੁੰਦੀਆਂ ਕਿਸਾਨ ਦੀਆਂ, ਤੇ ਉਹ ਤੇ ਗੱਲ ਕਿਸਾਨ ਨੇਤਾ ਵੀ ਕਹਿੰਦੇ ਹੁੰਦੇ ਆ ਕਿ ਚਲੋ ਜਿੰਨੀਆਂ ਮਨਾ ਲਈਆਂ ਬਾਅਦ 'ਚ ਵੇਖੀਆਂ ਜਾਣਗੀਆਂ। ਤੇ ਇਹ ਇਸ ਵੇਲੇ ਦੀ ਵੱਡੀ ਹਲਚਲ ਹੈ ਜੀ। ਭਗਵੰਤ ਮਾਨ ਹੋਰੀ ਕਹਿ ਰਹੇ ਨੇ ਕਿ ਮੈਂ ਇਹਨਾਂ ਨੂੰ ਅਪੀਲ ਕੀਤੀ ਸੀਗੀ, ਪਰੰਤੂ ਦੂਸਰੇ ਪਾਸੇ ਜੇ ਆਪਾਂ ਦੇਖੀਏ ਤਾਂ ਇਹ ਕਿਹਾ ਜਾ ਰਿਹਾ ਕਿ ਭਗਵੰਤ ਮਾਨ ਮੀਟਿੰਗ ਛੱਡ ਕੇ ਚਲੇ ਗਏ। ਹੂੰ, ਹੂੰ, ਹੂੰ। ਇਹ ਕਿਤੇ ਨਾ ਕਿਤੇ ਮਿੰਟੂ ਜੀ ਜਿਹੜੀਆਂ ਭਗਵੰਤ ਮਾਨ ਹੋਣਾ ਨੇ ਹੁਣ ਇੱਥੇ ਗੱਲਾਂ ਆਖੀਆਂ, ਇਹ ਸੇਮ ਜਿਹੜੀ ਗੱਲਾਂ ਆ ਇਹ ਭਾਜਪਾ ਵੀ ਉਸ ਟਾਈਮ ਦੇ ਉੱਤੇ ਇਹੀ ਆਖਦੀ ਸੀ ਜਦੋਂ ਦਿੱਲੀ ਦੀਆਂ ਬਰੂਹਾਂ ਤੇ ਸੀ। ਨਹੀਂ ਦੇਖੋ ਗੱਲਾਂ ਕੁਝ ਮਾਨ ਸਾਹਿਬ ਜਿਹੜੇ ਇਹ ਕਹਿ ਰਹੇ ਆ ਕਿ ਬਈ ਧਰਨੇ ਮੁਜ਼ਾਹਰੇ, ਮੈਂ ਉਸ ਗੱਲ ਦੇ ਨਾਲ ਕੁਝ ਹੱਦ ਤੱਕ ਤਾਂ ਐਗਰੀ ਕਰਦਾ ਜੀ ਹੂੰ, ਹੂੰ, ਕਿ ਧਰਨੇ ਮੁਜ਼ਾਹਰਿਆਂ ਦੇ ਨਾਲ ਦੂਜਿਆਂ ਦੇ ਕੰਮ ਤਾਂ ਪ੍ਰਭਾਵਿਤ ਹੁੰਦੇ ਹੀ ਆ ਨਾ। ਹੂੰ, ਹੂੰ, ਪਰ ਗੱਲ ਇਹ ਆ ਕਿ ਤੁਸੀਂ ਆਪ ਮੀਟਿੰਗ ਕਾਲ ਕੀਤੀ ਆ, ਹੂੰ, ਤੁਸੀਂ ਮੀਟਿੰਗ ਕਾਲ ਕੀਤੀ ਹੈ ਤੇ ਤੁਹਾਨੂੰ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਤੇ ਤੁਸੀਂ ਸਟੱਡੀ ਕੀਤੀ ਹੋਊਗੀ ਨਾ। ਹੂੰ, ਤਾਂ ਤੁਹਾਨੂੰ ਇਸ ਗੱਲ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਕੀ ਮੀਟਿੰਗ। ਹੁਣ ਰਵਨੀਤ ਬਿੱਟੂ ਤਾਂ ਕਹਿ ਰਹੇ ਕਿ 7 ਵਜ ਗਏ ਸੀ ਉਦੋਂ ਸ਼ਾਮ ਦੇ, ਤੇ ਇਹਨਾਂ ਦੇ ਨਾਲ ਜੇ ਕੋਈ ਮੀਟਿੰਗ ਕਰਨੀ ਹੁੰਦੀ ਆ ਤੇ ਤੁਸੀਂ ਪਹਿਲਾਂ ਦੁਪਹਿਰ ਟਾਈਮ ਕਰ ਲਿਆ ਕਰੋ। ਤਾਂ ਦਿੱਲੀ ਆਹੀ ਚੀਜ਼ਾਂ ਠੀਕ ਆ, ਦਿੱਲੀ ਦੇ ਵਿੱਚ ਵੀ ਸਰਕਾਰਾਂ ਫਿਰ ਇਹ ਕੁਝ ਕਰਦੀਆਂ ਹੁੰਦੀਆਂ, ਪਰ ਕਿਉਂਕਿ ਪੰਜਾਬ ਦੇ ਚੀਫ ਮਿਨਿਸਟਰ ਦੇ ਮੂੰਹੋਂ ਮੇਰੇ ਖਿਆਲ ਦੇ ਨਾਲ ਗੱਲ ਫੱਬਦੀ ਨਹੀਂ ਹੈ ਕਿ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਧਰਨੇ ਮੁਜ਼ਾਹਰੇ,
ਉਹ ਸ਼ਾਇਦ ਮੇਰੇ ਖਿਆਲ ਦੇ ਨਾਲ ਇਹੀ ਸੀਗਾ ਕਿ ਤੁਸੀਂ ਪਹਿਲਾਂ ਹੀ ਇਹਨਾਂ ਚੀਜ਼ਾਂ ਤੇ ਸਟੱਡੀ ਕਰੋ ਨਾ। ਤੁਸੀਂ ਆਪ ਤਾਂ ਉਹਨਾਂ ਨੂੰ ਬੁਲਾ ਰਹੇ ਹੋ, ਆਪ ਹੀ ਫਿਰ ਮੀਟਿੰਗ ਛੱਡ ਕੇ ਜੇ ਤੁਸੀਂ ਜਾ ਰਹੇ ਹੋ ਤਾਂ ਕਿਤੇ ਨਾ ਕਿਤੇ ਗਲਤ ਹੈ। ਬਾਕੀ ਇਹ ਸਰਕਾਰਾਂ ਤਾਂ ਇੱਕੋ ਜਿਹੀਆਂ ਹੀ ਹੁੰਦੀਆਂ ਨੇ ਜੀ, ਦਿੱਲੀ ਕੀ ਆ, ਪੰਜਾਬ ਸਰਕਾਰ ਕੀ ਆ, ਸੱਤਾਧਾਰੀਆਂ ਦੇ ਰੁਖ ਤੇ ਤਕਰੀਬਨ ਇੱਕੋ ਜਿਹੇ ਹੁੰਦੇ ਨੇ। ਠੀਕ ਹੈ ਜੀ, ਜੀ ਬਿਲਕੁਲ। ਅਗਲੀ ਮਿੰਟੂ ਜੀ ਗੱਲ ਕਰੀਏ ਬੁਲਡੋਜ਼ਰ ਨੂੰ ਲੈ ਕੇ, ਜਿਹੜੀ ਚਰਚਾ ਜਿਹੜੀ ਉਹ ਬਹੁਤ ਛਿੜੀ ਪਈ ਆ, ਬੁਲਡੋਜ਼ਰਾਂ ਦੇ ਨਾਲ ਘਰ ਢਾਉਣ ਵਾਲਾ ਜਿਹੜਾ ਉਸੇ ਤਰੀਕੇ ਦੇ ਨਾਲ ਜੋ ਯੂਪੀ 'ਚ ਆਪਾਂ ਦੇਖਿਆ, ਕਹਿੰਦੇ ਇਸ ਦੇ ਉੱਤੇ ਹੁਣ ਸੁਣਵਾਈ ਕੱਲ ਨੂੰ। ਹਾਂਜੀ, ਵੇਖੋ ਗੱਲ ਇਹ ਆ ਕਿ ਜਿਹੜਾ ਬਲਡੋਜ਼ਰ ਦਾ ਕੰਮ ਆ ਇਹ ਸ਼ੁਰੂ ਹੋਇਆ ਪਿਛਲੇ 4 ਦਿਨਾਂ ਤੋਂ, ਤੇ ਮੈਂ ਉਸ ਵੇਲੇ ਵੀ ਕਿਹਾ ਸੀਗਾ ਕਿ ਸੁਪਰੀਮ ਕੋਰਟ ਦੀ ਇਹਦੇ ਤੇ ਪਹਿਲਾਂ ਹੀ ਸੁਣਵਾਈ ਹੋ ਚੁੱਕੀ ਹੈ। ਸੁਪਰੀਮ ਕੋਰਟ ਨੇ ਇਸ ਨੂੰ ਸਟੇ ਕੀਤਾ ਹੋਇਆ। ਅਸੀਂ ਰੇਡੀਓ ਤੇ ਆਪਣੇ ਇਸੇ ਮੰਚ ਤੋਂ ਪਹਿਲਾਂ ਅੰਕੜੇ ਦੱਸੇ ਹੋਏ ਨੇ ਕਿ ਟੋਟਲ ਇੰਡੀਆ 'ਚ ਕਿੰਨੀਆਂ ਕਾਰਵਾਈਆਂ ਹੋਈਆਂ ਤੇ ਉਹਦੇ 'ਚ ਮੁਸਲਮਾਨ ਕਿੰਨੇ ਸੀਗੇ। ਅਸੀਂ ਪੰਜਾਬੀ ਰੇਡੀਓ ਯੂਐਸ ਤੇ ਇਹ ਰਿਪੋਰਟ ਕਰ ਚੁੱਕੇ ਹਾਂ। ਤਾਂ ਉਹ ਇਹੀ ਸੀਗਾ ਕਿ ਜਦੋਂ ਫਿਰ ਮਾਮਲਾ ਸੁਪਰੀਮ ਕੋਰਟ ਗਿਆ ਤਾਂ ਸੁਪਰੀਮ ਕੋਰਟ ਨੇ ਕਿਹਾ ਕਿ ਭਾਈ ਇਦਾਂ ਤੁਸੀਂ ਘਰ ਨਹੀਂ ਕਿਸੇ ਦਾ ਢਾ ਸਕਦੇ, ਔਰ ਬਹੁਤ ਉਹਨਾਂ ਨੇ ਭਾਵਨਾਤਮਕ ਟਿੱਪਣੀਆਂ ਕੀਤੀਆਂ ਹੋਈਆਂ ਨੇ ਇਹਦੇ ਤੇ। ਖੈਰ ਉਹ ਸਟੇ ਤਾਂ ਹੈਗਾ ਹੀ ਹੈਗਾ ਸੀਗਾ, ਤੇ ਇੱਧਰ ਇਹਨਾਂ ਨੇ ਚੱਕ ਲਿਆ। ਹੋਇਆ ਕੀ ਸੀਗਾ ਕਿ ਸਟੇ ਤੋਂ ਬਾਅਦ ਵੀ 1-2 ਸਟੇਟਾਂ 'ਚ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰੀਆਂ ਸੀਗੀਆਂ ਤਾਂ ਕੰਟੈਂਪਟ ਪੈ ਗਿਆ ਸੀਗਾ ਉਹਨਾਂ ਤੇ, ਮਤਲਬ ਕਿ ਅਵਗਿਆ ਦਾ ਮਾਮਲਾ ਜਿਹੜਾ ਸੁਪਰੀਮ ਕੋਰਟ 'ਚ ਦੁਬਾਰਾ ਚੱਲ ਗਿਆ ਸੀਗਾ। ਠੀਕ ਹੈ। ਹੁਣ ਪੰਜਾਬ ਦੇ ਵਿੱਚ ਕੀ ਹੋ ਰਿਹਾ ਕਿ ਉਹੀ ਗੱਲਾਂ, ਜਿਵੇਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਬਲਡੋਜ਼ਰ ਜੇ ਕਿਸੇ ਮੁਲਜ਼ਮ ਦੇ ਘਰ ਚੱਲਦਾ ਸੀਗਾ ਤੇ ਦੂਜਿਆਂ ਦੀਆਂ ਆਵਾਜ਼ਾਂ ਖਿੜਦੀਆਂ ਸਨ। ਉਹ ਕਹਿੰਦੇ ਸੀ ਤੁੰਨ ਕੇ ਰੱਖੋ, ਕੰਮ ਖਿੱਚ ਕੇ ਰੱਖੋ। ਪਰ ਬਾਅਦ ਦੇ ਵਿੱਚ ਆਪਾਂ ਨੂੰ ਪਤਾ ਹੀ ਆ ਕਿ ਉਹ ਕਿਸ ਤਰ੍ਹਾਂ ਦੇ ਹਾਲਾਤ ਹੋਏ, ਫਿਰ ਇਹਨਾਂ ਦੇ ਬੰਦਿਆਂ ਤੇ ਵੀ ਚੱਲੇ ਆ, ਚਾਹੇ ਥੋੜੇ ਹੀ ਸਹੀ। ਤਾਂ ਇਦਾਂ ਹੀ ਆ ਕਿ ਹੁਣ ਪੰਜਾਬ ਦੇ ਵਿੱਚ ਕੁਝ ਲੋਕ ਖੁਸ਼ ਹੋ ਰਹੇ ਆ, ਕੱਛਾਂ ਵਜਾ ਰਹੇ ਕਿ ਠੀਕ ਹੈ ਬਲਡੋਜ਼ਰ ਦੀ ਕਾਰਵਾਈ ਹੋਣੀ ਚਾਹੀਦੀ ਹੈ ਤਸਕਰਾਂ ਤੇ। ਪਰ ਤੁਹਾਨੂੰ ਪਤਾ ਹੀ ਹੈ ਨਾ ਕਿ ਦੇਖੋ, ਜੇ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਸਾਰਾ ਕੁਝ ਕੀਤਾ ਜਾਵੇ ਤਾਂ ਬਿਹਤਰ ਹੈ। ਪ੍ਰਾਪਰਟੀਆਂ ਟੈਕਸ ਵਗੈਰਾ ਅੱਗੇ ਵੀ ਤਸਕਰਾਂ ਦੀਆਂ ਜਿਹੜੀਆਂ ਹੋਈਆਂ ਨੇ ਹੁੰਦੀਆਂ ਰਹਿਣਗੀਆਂ, ਕਿਉਂਕਿ ਐਨਡੀਪੀਐਸ ਦੇ ਵਿੱਚ ਉਹ ਮਤ ਹੈ ਕਿ ਜੇ ਕੋਈ ਇਸ ਤਰ੍ਹਾਂ ਦੀ ਪ੍ਰਾਪਰਟੀ ਬਣਾਈ ਜਾਂਦੀ ਹੈ ਤਾਂ ਉਹ ਅਟੈਚ ਜਾਂ ਕੁਰਕ ਕੀਤੀ ਜਾ ਸਕਦੀ ਹੈ। ਪਰ ਬਲਡੋਜ਼ਰ ਦੀ ਕਾਰਵਾਈ ਜਿਸ ਨੂੰ ਇਹ ਇਲੀਗਲ ਕੰਸਟਰਕਸ਼ਨ ਕਹਿ ਕੇ ਕਰ ਰਹੇ ਨੇ, ਦੇਖੋ ਉਹਦਾ ਵੀ ਇੱਕ ਪ੍ਰੋਸੀਜਰ ਹੈ ਨਾ। ਪ੍ਰੋਸੀਜਰ ਇਹ ਹੈ ਕਿ ਤੁਸੀਂ ਕਿਸੇ ਵੀ ਇਲੀਗਲ ਚੀਜ਼ ਨੂੰ ਜੇ ਚੈਲੰਜ ਕਰ ਰਹੇ ਹੋ ਤਾਂ ਘੱਟੋ ਘੱਟ ਤੁਹਾਨੂੰ ਪਹਿਲਾਂ ਨੋਟਿਸ ਸਰਵ ਕਰਨਾ ਪੈਂਦਾ ਹੈ। ਨੋਟਿਸ ਸਰਵ ਕਰੋਗੇ ਤੁਸੀਂ, ਉਸ ਤੋਂ ਬਾਅਦ ਅਗਲਾ ਜਵਾਬ ਦਿੰਦਾ ਹੈ। ਤੇ ਜੇ ਤੁਸੀਂ ਜਵਾਬ ਤੋਂ ਸੰਤੁਸ਼ਟ ਨਹੀਂ ਤਾਂ ਫਿਰ ਅਗਲਾ ਕੋਰਟ 'ਚ ਵੀ ਜਾ ਸਕਦਾ ਹੈ। ਤਾਂ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਆਪਸ਼ਨ ਹੁੰਦੇ ਆ। ਤਾਂ ਇੱਥੇ ਸਿੱਧਾ ਮੁੱਦਾ ਕੰਮ ਚੱਲਦਾ ਪਿਆ। ਤੇ ਅੱਜ ਇੱਕ ਬੜੇ ਸਾਡੇ ਦੋਸਤ ਨੇ ਸਿਆਣੀ ਟਿੱਪਣੀ ਕੀਤੀ ਸੀ। ਉਹਨੇ ਆਖਿਆ ਕੱਲ ਨੂੰ ਕੋਈ ਨਸ਼ਾ ਤੁਹਾਡੇ ਘਰ, ਜਿਹੜੇ ਅੱਜ ਸਪੋਰਟ ਕਰਦੇ ਆ, ਕੋਈ ਕੱਲ ਨੂੰ ਤੁਹਾਡੇ ਘਰ ਨਸ਼ਾ ਰੱਖ ਕੇ ਤੇ ਪੁਲਿਸ ਭੇਜ ਦੇਵੇ ਤੇ ਪੁਲਿਸ ਬਲਡੋਜ਼ਰ ਲੈ ਆਵੇ, ਕੀ ਕਰੋਗੇ? ਖੜੇ ਪੈਰ ਤੋਂ ਹੀ ਸਫਾਈ ਦਿਓਗੇ? ਤੁਹਾਡੀ ਸਫਾਈ ਤੇ ਬੰਨੀ ਨਹੀਂ ਜਾਣੀ। ਮਤਲਬ ਕਿ ਠੀਕ ਹੈ, ਨਸ਼ਾ ਤਸਕਰਾਂ ਦੇ ਨਾਲ ਕਿਸੇ ਪ੍ਰਕਾਰ ਦੀ ਕੋਈ ਰਿਆਇਤ ਨਹੀਂ ਹੋਣੀ ਚਾਹੀਦੀ। ਨਸ਼ਾ ਤਸਕਰਾਂ ਦੇ ਨਾਲ ਨਾ ਹੀ ਕਿਸੇ ਦਾ ਕੋਈ ਸਮਰਥਨ ਹੈ, ਪਰੰਤੂ ਇਹ ਜਿਹੜੀਆਂ ਚੀਜ਼ਾਂ ਕਾਨੂੰਨ ਦੇ ਦਾਇਰੇ 'ਚ ਹੋਣੀਆਂ ਚਾਹੀਦੀਆਂ, ਉਹ ਕਿਤੇ ਨਾ ਕਿਤੇ ਹੁਣ ਲੱਗਦਾ ਹੈ ਕਿ ਥੋੜੀਆਂ ਜੀਆਂ ਬਾਹਰ ਜਾ ਰਹੀਆਂ। ਤਾਂ ਹੁਣ ਜਾ ਕੇ ਇਹਨਾਂ ਨੂੰ ਹਾਈ ਕੋਰਟ ਦੇ ਵਿੱਚ, ਹਾਲਾਂਕਿ ਕੱਲ ਤੇ ਸਾਰਾ ਕੁਝ ਨਹੀਂ ਨਿਬੜੇਗਾ, ਅਗਾਂਹ ਜਾ ਕੇ ਦੇਖਦੇ ਹਾਂ ਕਿੰਨੀਆਂ ਸੁਣਵਾਈਆਂ ਹੁੰਦੀਆਂ, ਕੀ ਕੁਝ ਹੁੰਦਾ ਹੈ। ਪਰੰਤੂ ਇਹਨਾਂ ਨੂੰ ਜਾ ਕੇ ਉੱਥੇ ਆਪਣੀਆਂ ਕਾਰਵਾਈਆਂ ਸਹੀ ਸਿੱਧ ਕਰਨੀਆਂ ਪੈਣਗੀਆਂ ਕਿ ਹਾਂਜੀ ਅਸੀਂ ਇਹ ਸਭ ਕੁਝ ਕੀਤਾ। ਪਰ ਉਹ ਕੰਮ ਬਹੁਤ ਔਖਾ ਹੈ, ਬਹੁਤ ਔਖਾ ਹੈ ਕਿ ਤੁਸੀਂ ਨੋਟਿਸ ਦਿੱਤਾ ਸੀਗਾ, ਕੀ ਸਭ ਕੁਝ ਹੋ ਗਿਆ। ਕਿਉਂਕਿ ਇਦਾਂ ਤੇ ਤੁਸੀਂ ਜੇ ਵੇਖੋਗੇ ਹੁਣ ਕ੍ਰਾਈਮ ਤਾਂ ਕ੍ਰਾਈਮ ਆ, ਤੇ ਦੋਸ਼ ਤਾਂ ਨਸ਼ੇ ਦੇ ਤੁਹਾਨੂੰ ਪਤਾ ਕੁਝ ਲੀਡਰਾਂ ਤੇ ਵੀ ਲੱਗਦੇ ਆ ਕਿ ਉਹਨਾਂ ਦਾ ਘਰ ਢਾ ਦਿੱਤਾ ਜਾਏਗਾ। ਜਾਂ ਕੱਲ ਨੂੰ ਮੰਨ ਲਓ ਮਾਨ ਸਾਹਿਬ ਸਾਬਕਾ ਚੀਫ ਮਿਨਿਸਟਰ ਹੋ ਜਾਂਦੇ ਆ ਤੇ ਖੁਦਾ ਨਾ ਖਾਸਤਾ ਇਹਨਾਂ ਤੇ ਕੋਈ ਮੁਕੱਦਮਾ ਪਾ ਦੇਣ ਐਸਾ ਵੈਸਾ, ਤਾਂ ਕੀ ਇਹਨਾਂ ਦਾ ਘਰ ਜਿਹੜਾ ਹੈ ਉਹ ਫੈਸਲਾ ਹੋਣ ਤੋਂ ਪਹਿਲਾਂ ਢਾ ਦਿੱਤਾ ਜਾਏਗਾ? ਸੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਿਤੇ ਨਾ ਕਿਤੇ ਕਹਿ ਲਓ ਕਿ ਹੁਣ ਕਾਨੂੰਨੀ ਚੌਕਟੇ ਦੇ ਵਿੱਚ ਵੇਖੀਆਂ ਜਾਣਗੀਆਂ, ਵਾਚੀਆਂ ਜਾਣਗੀਆਂ, ਤੇ ਫਿਰ ਉਸ ਤੋਂ ਬਾਅਦ ਅਗਲਾ ਜਿਹੜਾ ਫੈਸਲਾ ਹੈ ਉਹ ਬਲਡੋਜ਼ਰ ਤੇ ਆਏਗਾ ਕਿ ਕੀ ਬਲਡੋਜ਼ਰ ਨੂੰ ਬ੍ਰੇਕ ਲੱਗਦੀ ਆ ਜਾਂ ਬਲਡੋਜ਼ਰ ਫਿਰ ਤੁਹਾਨੂੰ ਪਤਾ ਬਿਨਾਂ ਬ੍ਰੇਕਾਂ ਹੀ ਚੱਲੇਗਾ। ਖੁਦ ਜੱਜ, ਵਕੀਲ ਤੇ ਗਵਾਹ ਬਣ ਕੇ ਜਦੋਂ ਸਾਰਾ ਕੁਝ ਕਰਨਾ, ਤੇ ਫਿਰ ਤਾਂ ਮਿੰਟੂ ਜੀ ਇਹੀ ਕੁਝ ਜਿਹੜਾ ਇਸ ਚੀਜ਼ 'ਚ ਬਣਨਾ ਆ। ਪ੍ਰੋਸੈਸ ਨੂੰ ਥਾਂ ਦੇਣੀ ਬਹੁਤ ਜ਼ਰੂਰੀ ਆ।
ਅਗਲੀ ਗੱਲ ਕਰੀਏ ਆਡੀਓ ਵਾਲਾ ਜਿਹੜਾ ਮਾਮਲਾ ਆ, ਬਲਕਾਰ ਸਿੱਧੂ ਨੇ ਕਹਿੰਦੇ ਮੰਗ ਲਈ ਜੀ ਹੁਣ ਮਾਫੀ। ਆਹੋ ਵੇਖੋ, ਮਾਫੀ ਤੇ ਮੰਗੀ ਆ ਬਲਕਾਰ ਸਿੱਧੂ ਨੇ, ਪਰ ਹਾਲੇ ਵੀ ਉਹ ਰੌਲਾ ਮੁੱਕਦਾ ਨਜ਼ਰ ਨਹੀਂ ਆ ਰਿਹਾ, ਕਿਉਂਕਿ ਬਲਕਾਰ ਹੂੰ, ਸਿੱਧੂ ਨੇ ਜਿਸ ਤਰ੍ਹਾਂ ਦੀ ਮਾਫੀ ਮੰਗੀ ਹੈ ਕੁਰਸੀ ਤੇ ਬੈਠ ਕੇ, ਤੇ ਬੜੀ ਚਲਾਕੀ ਜੀ ਵਾਲੀ ਮਾਫੀ ਆ। ਦੱਸਿਓ ਕਿੱਦਾਂ ਇੱਕ ਹੋਇਆ? ਪਾਸੇ ਤੇ ਐਮਐਲਏ ਸਾਹਿਬ ਕਹਿੰਦੇ ਆ ਕਿ ਮੇਰੀ ਆਡੀਓ ਐਡਿਟ ਕੀਤੀ ਹੈ, ਚਲੋ ਫਿਰ ਵੀ ਕਿਸੇ ਨੂੰ ਦੁੱਖ ਪਹੁੰਚਿਆ ਤੇ ਮੈਂ ਮਾਫੀ ਮੰਗਣਾ। ਹੂੰ, ਦੇਖੋ, ਗੱਲ ਇਹ ਹੈ ਕਿ ਮੈਂ ਅੱਗੇ ਅੱਜ ਨਾ ਦੁਪਹਿਰੇ ਗੱਲ ਪਿਆ ਕਰਦਾ ਸਾਂ, ਮੈਂ ਕਿਹਾ ਜੀ। ਸਭ ਤੋਂ ਜ਼ਿਆਦਾ ਜਿਹੜੀ ਆ ਉਹ ਬੇਇੱਜ਼ਤੀ ਕਰਾਈ ਇਹਨੇ ਜੱਟਾਂ ਦੀ, ਹੂੰ, 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 ਬਲਕਾਰ ਸਿੱਧੂ। ਜੱਟਾਂ ਦੀ ਹੂੰ, ਬੇਇੱਜ਼ਤੀ ਇਸ ਕਰਕੇ ਹੋਈ ਕਿਉਂਕਿ ਲੋਕਾਂ ਨੇ ਕਿਹਾ ਕਿ ਬਹੁਤ ਆਲੋਚਨਾ ਹੁੰਦੀ ਹੈ ਨਾ ਕਿ ਤੁਹਾਡੇ ਸਿਰ ਨੂੰ ਜੱਟਵਾਦ ਚੜਿਆ, ਤਾਂ ਗਾਲਾਂ ਹੂੰ, ਕਢਾਈਆਂ। ਤੇ ਸਭ ਤੋਂ ਪਹਿਲਾਂ ਤੇ ਆਪਣੇ ਭਾਈਚਾਰੇ ਤੋਂ ਹੀ ਮਾਫੀ ਮੰਗ ਲੈਣ ਸਿੱਧੂ ਸਾਹਿਬ ਕਿ ਮੇਰੇ ਕਰਕੇ ਤੇ ਬਈ ਤੁਹਾਨੂੰ ਵੀ ਸੁਣਨੀਆਂ ਪਈਆਂ। ਤੇ ਦੂਜੀ ਗੱਲ, ਔਰਤਾਂ ਪ੍ਰਤੀ ਜਿਸ ਤਰ੍ਹਾਂ ਦੀ ਸ਼ਬਦਾਵਲੀ ਹੈ ਅਤੇ ਇਸ ਤੋਂ ਇਲਾਵਾ ਦਸਤਾਰ ਪ੍ਰਤੀ, ਤਾਂ ਮਾਫੀ ਤੁਸੀਂ ਕਿਤੇ ਕਿਤੇ ਤੋਂ ਮੰਗੋਗੇ। ਰਾਮਗੜੀਆ ਭਾਈਚਾਰੇ ਤੋਂ ਤਾਂ ਚਲੋ ਤੁਸੀਂ ਮੰਗ ਚੁੱਕੇ ਹੋ, ਤਾਂ ਕੀ ਦੂਜਿਆਂ ਤੋਂ ਮਾਫੀ ਨਹੀਂ ਮੰਗਣੀ? ਤੇ ਫਿਰ ਤੁਸੀਂ ਦੂਜੇ ਪਾਸੇ ਕਹਿੰਦੇ ਹੋ ਕਿ ਆਡੀਓ ਐਡਿਟ ਕੀਤਾ ਵਾ। ਆਡੀਓ ਜੇ ਐਡਿਟ ਹੋਇਆ ਤਾਂ ਬਤੌਰ ਐਮਐਲਏ ਤੁਸੀਂ ਮੰਗ ਰੱਖੋ। ਤੁਸੀਂ ਤੇ ਜਿਹੜੀ ਸ਼ਿਕਾਇਤ ਕੀਤੀ ਸੀਗੀ, ਅੱਛਾ ਸ਼ਿਕਾਇਤ ਵੀ ਇਹਨਾਂ ਦੇ ਪੀਏ ਨੇ ਕੀਤੀ, ਸ਼ਿਕਾਇਤ ਵੀ ਖੁਦ ਨਹੀਂ ਕੀਤੀ ਇਹਨਾਂ ਨੇ। ਹੂੰ, ਉਹ ਸ਼ਿਕਾਇਤ ਵਾਪਸ ਹੋ ਗਈ, ਮਨਿੰਦਰਜੀਤ ਤੇ ਪਰਚਾ ਦਿੱਤਾ ਸੀ ਪੱਤਰਕਾਰ ਤੇ, ਉਹ ਵਾਪਸ ਹੋ ਗਿਆ। ਹਾਂਜੀ। ਬਈ ਗੱਲ ਇਹ ਆ ਕਿ ਉਹ ਸ਼ਿਕਾਇਤ ਤੁਸੀਂ ਵਾਪਸ ਲੈ ਲਈ, ਤੇ ਤੁਸੀਂ ਹੁਣ ਆਪਣੇ ਪੱਧਰ ਤੇ ਇਸ ਆਡੀਓ ਦੀ ਜਾਂਚ ਪੜਤਾਲ ਕਰਵਾਉਣ ਦੀ ਮੰਗ ਕਰ ਲਓ, ਤਸਦੀਕ ਹੋ ਜਾਏਗਾ, ਫੋਰੈਂਸਿਕ ਜਾਂਚ ਤੋਂ ਸਿੱਧ ਹੋ ਜਾਏਗਾ ਨਾ ਸਾਰਾ ਕੁਝ। ਬਿਲਕੁਲ। ਤਾਂ ਇਸ ਕਰਕੇ ਮੇਰੇ ਖਿਆਲ ਦੇ ਨਾਲ ਬਲਕਾਰ ਸਿੱਧੂ ਨੇ ਰਾਮਗੜੀਆ ਭਾਈਚਾਰੇ ਤੋਂ ਇਸ ਕਰਕੇ ਮਾਫੀ ਮੰਗੀ ਆ ਕਿਉਂਕਿ ਮੈਨੂੰ ਇਉਂ ਲੱਗਦਾ ਹੈ ਕਿ ਸ਼ਾਇਦ ਬਲਕਾਰ ਸਿੱਧੂ, ਨਰਿੰਦਰ ਕੌਰ ਭਰਾਜ, ਇਹਨਾਂ ਦੇ ਮਾਮਲਿਆਂ ਤੇ ਜੇ ਆਪਾਂ ਗੌਰ ਨਾਲ ਵੇਖੀਏ ਤਾਂ ਹੇਠੋਂ ਜਿਹੜੇ ਮਾਨ ਸਾਹਿਬ ਦੇ ਕਰੀਬੀ ਬੰਦੇ ਆ, ਉਹਨਾਂ ਦੀ ਫੀਡਬੈਕ ਜਿਹੜੀ ਆ ਉਹ ਇਹਨਾਂ ਪ੍ਰਤੀ ਇਸ ਤਰ੍ਹਾਂ ਦੀ ਗਈ ਹੋਏਗੀ ਕਿ ਇਹਨਾਂ ਨੂੰ ਮਾੜਾ ਮੋਟਾ ਸਮਝਾਓ ਆਪਦੇ ਵਿਧਾਇਕਾਂ ਨੂੰ। ਤਾਂ ਹੂੰ, ਹੂੰ, ਲੱਗਦਾ ਹੈ ਕਿ ਉੱਤੋਂ ਪਾਰਟੀ ਨੇ ਕੋਈ ਜ਼ੋਰ ਜਾਂ ਕੋਈ ਝਾੜ ਚੰਬ ਕੀਤੀ ਆ ਕਿ ਭਾਈ ਆਪਦੇ ਮਾਮਲੇ ਨਿਬੇੜੋ, ਨਹੀਂ ਤਾਂ ਫਿਰ ਅਸੀਂ ਤੁਹਾਡਾ ਨਿਬੇੜਾ ਕਰ ਦਿਆਂਗੇ। ਸੋ ਹੂੰ, ਇਸ ਕਰਕੇ ਸ਼ਾਇਦ ਬਲਕਾਰ ਸਿੱਧੂ ਦੀ ਮਾਫੀ ਆ ਗਈ ਆ, ਪਰ ਬਲਕਾਰ ਸਿੱਧੂ ਨੇ ਜਿਹੜੀ ਮਾਫੀ ਮੰਗੀ ਆ ਉਹਦੇ ਵਿੱਚ ਗੱਲ ਖਤਮ ਹੋ ਜਾਏਗੀ ਕਿ ਨਹੀਂ, ਹਾਲੇ ਇਹਦੇ ਤੇ ਸਵਾਲੀਆ ਨਿਸ਼ਾਨ ਹੈ। ਹਾਲਾਂਕਿ ਮਾਫੀ ਬਹੁਤ ਵੱਡੀ ਚੀਜ਼ ਹੁੰਦੀ ਹੈ ਜੀ, ਹੂੰ, ਹੂੰ, ਮੰਗੀ ਜਾਂਦੀ ਹੈ ਤਾਂ ਮਤਲਬ ਕਿ ਬਹੁਤ ਵਧੀਆ ਗੱਲ ਹੈ, ਦਿੱਤੀ ਜਾਂਦੀ ਹੈ ਮਾਫੀ ਤੇ ਉਸ ਤੋਂ ਵੀ ਵਧੀਆ ਗੱਲ ਹੈ। ਪਰੰਤੂ ਰੌਲਾ ਇਸ ਗੱਲ ਦਾ ਨਾ ਕਿ ਤੁਹਾਡੀ ਭਾਵਨਾ ਕਿਹੋ ਜਿਹੀ ਆ, ਤੁਹਾਡੀ ਰੂਹ ਹੂੰ, ਦੀ ਪਵਿੱਤਰਤਾ ਹੈ ਕਿ ਨਹੀਂ ਹੈ ਮਾਫੀ ਮੰਗਣ ਵੇਲੇ। ਸੋ ਅਜੇ ਵੀ ਇਹ ਮਾਮਲਾ ਜਿਹੜਾ ਉਹ ਮੁੱਕਦਾ ਨਜ਼ਰ ਨਹੀਂ ਆ ਰਿਹਾ। ਬੇਸ਼ੱਕ ਇਹਨਾਂ ਨੇ ਰਾਮਗੜੀਆ ਭਾਈਚਾਰੇ ਤੋਂ ਮਾਫੀ ਮੰਗ ਲਈ ਆ, ਤਾਂ ਬਹਰਹਾਲ ਹੁਣ ਇਹ ਵੇਖਣਾ ਹੋਏਗਾ ਕਿ ਇਹ ਮਾਮਲਾ ਅੱਗੇ ਕਿੱਥੋਂ ਤੱਕ ਚੱਲਦਾ ਹੈ। ਹਾਂ, ਇਹ ਆ ਕਿ ਬਲਕਾਰ ਸਿੱਧੂ ਦੀ ਆਡੀਓ ਨੇ ਉਹਨਾਂ ਪੁਆੜਾ ਨਹੀਂ ਸੀ ਪਾਇਆ ਜਿਨ੍ਹਾਂ ਇਹਨਾਂ ਨੇ ਪਰਚਾ ਕਰਕੇ ਪੱਤਰਕਾਰ ਤੇ ਆਪਦਾ ਖਲਾਰਾ ਪਵਾ ਲਿਆ। ਹੂੰ, ਐਸਾ ਹੂੰ, ਖਲਾਰਾ ਪਿਆ ਕਿ ਹੁਣ ਇਹਨਾਂ ਤੋਂ ਸਮੇਟ ਨਹੀਂ ਹੋ ਰਿਹਾ ਜੀ। ਹੂੰ, ਬਿਲਕੁਲ, ਬਿਲਕੁਲ ਸਹੀ ਗੱਲ ਆ, ਸਹੀ ਗੱਲ ਆ। ਮਿੰਟੂ ਜੀ ਅਗਲੀ ਗੱਲ ਕਰੀਏ ਨਰਿੰਦਰ ਕੌਰ ਭਾਰਜ ਹੁਣਾਂ ਦੀ, ਉਹ ਗੱਲ ਕਰ ਲੈਂਦੇ ਨਾਲ ਹੀ। ਉਹਨਾਂ ਨੇ ਆਪਣੇ ਮੁੰਡੇ ਦੀ ਸਹੁੰ ਚੱਕੀ ਆ। ਹਾਂਜੀ, ਦੇਖੋ ਸਹੁੰ ਅੱਜ ਮਸਲਾ ਕੀ ਸੀਗਾ ਕਿ ਇਹ ਭਵਾਨੀਗੜ੍ਹ ਟਰੱਕ ਯੂਨੀਅਨ ਦਾ ਰੌਲਾ ਪਿਆ, ਸਭਨਾਂ ਨੂੰ ਪਤਾ ਆਪਾਂ ਨੂੰ। ਹੂੰ, ਤਾਂ ਅੱਜ 3 ਪ੍ਰੋਗਰਾਮ ਸੀਗੇ, ਜੇ ਤੁਸੀਂ ਦੇਖੋਗੇ ਨਾ 3 ਪ੍ਰੋਗਰਾਮ ਸੀਗੇ। ਮਸਲਨ ਨਰਿੰਦਰ ਕੌਰ ਭਰਾਜ ਨੇ ਆਪਣੇ ਘਰ ਦੇ ਵਿੱਚ ਇਕੱਠ ਰੱਖਿਆ ਸੀਗਾ, ਸ਼ਕਤੀ ਪ੍ਰਦਰਸ਼ਨ ਕਹਿ ਲਓ ਜਾਂ ਸਮਰਥਕਾਂ ਦਾ ਜਿਹੜਾ ਹੁੰਦਾ ਹੀ ਹੈ ਕਿ ਉਹ ਸਾਥ ਜ਼ਰੂਰੀ ਹੋ ਜਾਂਦਾ ਹੈ। ਤਾਂ ਦੂਸਰੇ ਪਾਸੇ ਜਿਹੜਾ ਮਨਜੀਤ ਸਿੰਘ ਕਾਕਾ ਇਹ ਕਹਿ ਕੇ ਜ਼ਹਿਰ ਪੀ ਗਿਆ ਸੀਗਾ ਕਿ ਉਹਦੇ ਤੋਂ 30 ਲੱਖ ਰੁਪਈਆ ਲੈ ਲਿਆ ਗਿਆ ਸੀ ਪ੍ਰਧਾਨ ਬਣਾਉਣ ਵਾਸਤੇ, ਤੇ ਫਿਰ ਬਾਅਦ ਦੇ ਵਿੱਚ ਦੂਜੀ ਧਿਰ ਤੋਂ ਵਧੇਰੇ ਪੈਸਾ ਮਿਲ ਗਿਆ ਤੇ ਉਹਦਾ ਵਾਪਸ ਹੋ ਗਿਆ। ਹੂੰ, ਉਹਦੇ ਹੱਕ ਦੇ ਵਿੱਚ ਵੀ ਫੱਗੂ ਵਾਲਾ ਪਿੰਡ ਹੈ ਜਿਹੜਾ, ਉੱਥੇ ਅੱਜ ਇੱਕ ਐਕਸ਼ਨ ਪ੍ਰੋਗਰਾਮ ਸੀ। ਤੇ ਹੂੰ, ਤੀਸਰੇ ਪਾਸੇ ਜਿਹੜਾ ਪ੍ਰਧਾਨ ਨਵਾਂ ਬਣਿਆ ਤੇ ਉਹਨੇ ਵੀ ਦੱਸ ਦੇ ਕੇ ਪਾਠ ਕਰਾਇਆ। ਤਾਂ ਉੱਤੋਂ ਥੱਲੇ ਕਹਿ ਲਈਏ ਕਿ ਆਪਾਂ 3 ਪ੍ਰੋਗਰਾਮ ਸੀਗਾ। ਤੇ ਉੱਥੇ ਜਦੋਂ ਇਹਨਾਂ ਦੇ ਸਮਰਥਕ ਜੁਟੇ ਆ ਬੀਬੀ ਭਰਾਜ ਦੇ, ਸੋਈਆਂ ਰੋਡ ਤੇ ਇਹਨਾਂ ਦਾ ਘਰ ਆ, ਤੇ ਉੱਥੇ ਜਦੋਂ ਇਹ ਗੱਲਾਂ ਬਾਤਾਂ ਕਰ ਰਹੇ ਸਨ, ਸਪਸ਼ਟੀਕਰਨ ਦੇ ਰਹੇ ਸਨ, ਤਾਂ ਇਹਨਾਂ ਨੇ ਆਖਿਆ ਕਿ ਬਈ ਮੈਨੂੰ ਜਵਾਕ ਦਿੱਤਾ ਰੱਬ ਨੇ, ਕੁਝ ਵੀ ਨਹੀਂ ਲੁਕਾਇਆ ਮੈਥੋਂ, ਤੇ ਮੈਂ ਤਿਲਕ ਸਹੁੰ ਚੁੱਕਦੀ ਆ ਉਹਦੀ। ਤੇ ਜਦੋਂ ਆਵਾਜ਼ ਮਾਰੀ ਕਿ ਲਿਆਓ ਉਹਨੂੰ ਬਾਹਰ ਲਿਆਓ,
ਤਾਂ ਫਿਰ ਜਿਹੜੇ ਸਮਰਥਕ ਸੀ, ਸਿਆਣੇ ਬੰਦੇ ਸੀ, ਉਹਨਾਂ ਆਖਿਆ ਬੀਬੀ ਜੀ ਨਹੀਂ ਰਹਿਣ ਦਿਓ, ਵੀ ਤੁਸੀਂ ਹੂੰ, 100 ਨਾ ਚੁੱਕਿਓ, ਜਵਾਕ ਦੀ 100 ਨਾ ਚੁੱਕਿਓ। ਤੇ ਮੇਰੇ ਖਿਆਲ ਦੇ ਨਾਲ ਚਲੋ ਇਹ ਤੇ ਚੰਗੀ ਗੱਲ ਹੋਈ। ਰਾਜਨੀਤੀ ਆਪਦੀ ਥਾਵੇਂ ਚੱਲਦੀ ਰਹਿੰਦੀ ਆ, ਬੱਚਿਆਂ ਦੀ ਸਹੁੰ ਚੁੱਕਣ ਦਾ ਕੀ ਤੁੱਕ ਬਣਦਾ ਹੈ। ਤਾਂ ਦੇਖੋ ਗੱਲ ਕੀ ਆ, ਰਾਜ ਕਰਨਵੀਰ ਸਿੰਘ ਜੀ, ਮੇਰੇ ਖਿਆਲ ਦੇ ਨਾਲ ਇੱਕ ਸਿਟਿੰਗ ਜੱਜ ਤੋਂ ਜਾਂਚ ਕਰਵਾ ਲੈਣੀ ਚਾਹੀਦੀ ਆ। ਇਹ ਬੀਬੀ ਠੀਕ ਤਾਂ ਹੈ। ਕਹਿੰਦੀ ਹੈ ਨਾ ਕਿ ਬਈ ਪੈਸੇ ਕਿੱਥੋਂ ਆਏ, 30 ਲੱਖ ਰੁਪਈਆ ਕਿੱਥੋਂ ਆਇਆ ਅਗਲੇ, ਉਹ ਤਾਂ ਕਹਿ ਰਹੇ, ਉਹ ਕਹਿੰਦੇ ਕੋਈ ਨੰਗ ਥੋੜੀ ਅਸੀਂ ਹੂੰ, ਹੂੰ, ਅਸੀਂ ਕੋਈ ਮਤਲਬ, ਉਹ ਤਾਂ ਇਹਨਾਂ ਦਾ ਨਾਮ ਲੈ ਕੇ ਕਹਿ ਰਹੇ ਨੇ ਝਾੜੂ ਵਾਲਿਆਂ ਦਾ, ਕਿ ਹੂੰ, ਬਈ ਹੂੰ, ਅਸੀਂ ਤੁਹਾਡੇ ਵਰਗੇ ਥੋੜੀ ਆ, ਵੀ ਤੁਸੀਂ ਆਏ ਕੁਝ ਹੋਰ ਸੀਗੇ ਤੇ ਹੁਣ ਬਣੇ ਕੁਝ ਹੋਰ ਫਿਰਦੇ ਹੋ। ਹੂੰ, ਸਾਡੇ ਕੋਲ ਜਾਇਦਾਦ ਵਗੈਰਾ ਪਹਿਲਾਂ ਤੋਂ ਆ, ਬਿਲਕੁਲ, ਉਹਨਾਂ ਦੇ ਰਿਸ਼ਤੇਦਾਰ ਕਹਿ ਰਹੇ ਆ, ਤਾਂ ਅਸੀਂ ਇੰਨਾ ਕੁ ਪੈਸਾ ਦੇਣ ਦਾ ਦਮ ਰੱਖਦੇ ਹਾਂ। ਪਰ ਹਾਲਾਂਕਿ ਇੰਨੇ ਪੈਸੇ ਦੇ ਕੇ ਕੋਈ ਪ੍ਰਧਾਨਗੀ ਲੈ ਕੇ ਇਮਾਨਦਾਰ ਰਹੇਗਾ, ਇਹ ਵੀ ਇੱਕ ਪ੍ਰਸ਼ਨ ਚਿੰਨ੍ਹ ਹੈ ਨਾ। ਇਹ ਤਾਂ ਹੈ। ਇਹ ਵੀ ਇੱਕ ਦੂਸਰਾ ਪੱਖ ਦੇਖਣ ਵਾਲਾ। ਤਾਂ ਕਹਿਣ ਦਾ ਮਤਲਬ ਹੈ ਕਿ ਜਿਸ ਤਰ੍ਹਾਂ ਪੈਸੇ ਟਕੇ ਦਾ ਜੋ ਵੀ ਰੌਲਾ ਆ, ਤਾਂ ਐਮਐਲਏ ਦਾ ਰੌਲਾ ਹੈ, ਇਹਨਾਂ ਨੇ ਕਰਨਾ ਤੇ ਹੈ ਨਹੀਂ, ਪਰੰਤੂ ਮੈਨੂੰ ਇਹ ਲੱਗਦਾ ਕਿ ਸਿਟਿੰਗ ਜੱਜ ਤੋਂ ਇਸ ਤਰ੍ਹਾਂ ਦੀ ਜਾਂਚ ਜਿਹੜੀ ਆ ਹੋਣੀ ਚਾਹੀਦੀ ਆ, ਕਿ ਇਹਦੇ ਵਿੱਚ ਅਸਲ 'ਚ ਰਿਹਾ ਕੀ ਆ, ਅਸਲ 'ਚ ਹੋਇਆ ਕੀ ਆ। ਪਰ ਜਿਸ ਤਰ੍ਹਾਂ ਦਾ ਮਾਹੌਲ ਬਣਿਆ ਪਿਆ, ਜਿਸ ਤਰ੍ਹਾਂ ਦੇ ਇਹਨਾਂ ਦੇ ਕਿੱਸੇ ਚਿੱਠੇ ਜਿਹੜੇ ਆਉਂਦੇ ਪਏ ਆ, ਮੈਨੂੰ ਲੱਗਦਾ ਕਿ ਇਹਨਾਂ ਦੀ ਪਾਰਟੀ ਜਾਂ ਤੇ ਇਹਨਾਂ ਤੇ ਸਖਤ ਹੋਵੇਗੀ, ਤੇ ਜਾਂ ਤੁਸੀਂ ਵੇਖਿਓ ਕਿ ਇਹਨਾਂ ਦਾ ਹਾਲ ਕਾਲੀਆਂ ਵਰਗਾ ਹੋ ਜਾਣਾ। ਯਾਦ ਹੈ ਨਾ ਤੁਹਾਨੂੰ ਕਿ ਹਾਂਜੀ, 2013-14 ਤੋਂ ਬਾਅਦ ਫਿਰ ਉਹਨਾਂ ਦੇ ਖਿਲਾਰੇ ਇੰਨੇ ਪੈਂਦੇ ਸਨ ਕਿ ਇੱਕ ਮੌਕੇ ਤੇ ਫਿਰ ਉਹ ਹਾਥੀ ਖੜੇ ਕਰ ਗਏ ਕਿ ਛੱਡ ਰਹਿਣ ਦੇ ਜ਼ਿੰਦੜੀਏ ਨੀ, ਇਸ਼ਕ ਤੇਰੇ ਵੱਸ ਦਾ ਨਹੀਂ। ਤਾਂ ਗੱਲ ਹੂੰ, ਇਹ ਆ ਕਿ ਵੀ ਹੁਣ ਸਾਡੇ ਤੋਂ ਕੰਮ ਸੂਤ ਨਹੀਂ ਆਉਣਾ। ਤਾਂ ਉਹ ਸਾਡੇ ਚੀਜ਼ ਆਮ ਆਦਮੀ ਪਾਰਟੀ ਦੇ ਨਾਲ ਵੀ ਵਾਪਰ ਰਹੀ ਆ। ਤੇ ਕਮਾਲ ਹੂੰ, ਦੀ ਗੱਲ ਹੈ ਕਿ ਅਕਾਲੀਆਂ ਦੇ ਤਾਂ ਚਲੋ ਹੇਠਲੇ ਪੱਧਰ ਤੇ ਜਿਹੜੇ ਵਰਕਰ ਸੀਗੇ ਜਾਂ ਜਿਹੜੇ ਮੋਹਤਵਰ ਸੀ, ਉਹਨਾਂ ਦਾ ਜ਼ਿਆਦਾ ਚੱਲਦਾ ਹੁੰਦਾ ਸੀ। ਇਹਨਾਂ ਦੇ ਐਮਐਲਏ ਹੀ ਤੁਸੀਂ ਵੇਖ ਲਓ ਕਿ ਇੱਕ ਚਰਚਾ ਚ ਆਉਂਦਾ ਤੇ ਦੂਜਾ ਅੱਗੇ ਆ ਜਾਂਦਾ ਕਿ ਮੈਂ ਇਹਦੀ ਜਾਨ ਛਡਾਮ ਦੇਵਾਂ, ਦੂਜਾ ਫਸਦਾ ਤੇ ਤੀਜਾ ਆ ਜਾਂਦਾ। ਮਤਲਬ ਕਿ ਇਹਨਾਂ ਦੇ ਐਮਐਲਏਜ਼ ਦੇ ਕਿਸੇ ਨਹੀਂ ਮੁੱਕਦੇ। ਜੀ, ਬਿਲਕੁਲ, ਵਾਕਈ ਸਹੀ ਗੱਲ ਆ। ਮਿੰਟੂ ਜੀ, ਅਗਲੀ ਜਿਹੜੀ ਆਪਾਂ ਗੱਲ ਕਰੀਏ, ਉੱਤਰਾਖੰਡ ਦੇ ਵਿੱਚ ਵਾਪਰੀ ਘਟਨਾ ਨੂੰ ਲੈ ਕੇ ਐਸਜੀਪੀਸੀ ਨੇ ਲਿਆ ਆ ਜੀ ਨੋਟਿਸ? ਦੇਖੋ ਇਹ ਨਾ ਇੱਕ ਸ਼ੋਰੂਮ ਸੀਗਾ ਹੂੰ, ਕਿਸੇ ਹੂੰ, ਸਿੱਖ ਵਪਾਰੀ ਦਾ, ਤੇ ਉੱਥੇ ਕੀ ਆ ਕਿ ਝਗੜਾ ਹੋਇਆ। ਉਹਨਾਂ ਦਾ ਝਗੜਾ ਤੇ ਵੈਸੇ ਹੋਇਆ ਬੇਸਿਕਲੀ, ਜੇ ਆਪਾਂ ਵੇਖੀਏ ਉਹਨਾਂ ਦਾ ਕੋਈ ਕਾਉਂਸਲਰ ਸੀਗਾ, ਪਾਰਕਿੰਗ ਸ਼ਾਰਕਿੰਗ ਤੋਂ ਉਹ ਕੰਮ ਚੱਲਦਾ ਜਿਹੜਾ, ਫਿਰ ਉਹ ਬੰਦੇ ਇਕੱਠੇ ਕਰਕੇ ਆ ਗਏ, ਉਹ ਇਹਨਾਂ ਦੇ ਗਲ ਪਏ ਆ, ਤੇ ਫਿਰ ਹੂੰ, ਲੜਾਈ ਦੇ ਵਿੱਚ ਦਸਤਾਰਾਂ ਉਤਰ ਗਈਆਂ, ਕੁੱਟਮਾਰ ਹੋਈ। ਤਾਂ ਕਮੇਟੀ ਦੇ ਕੋਲ ਉਹ ਜਿਹੜੇ ਫਿਰ ਵਿਜ਼ੂਅਲ ਪਹੁੰਚੇ ਹੋਣੇ ਆ, ਵੀਡੀਓ ਪਹੁੰਚੀ ਹੋਏਗੀ, ਤਦ ਹੀ ਉਹਨਾਂ ਨੇ ਨੋਟਿਸ ਲਿਆ ਨਾ ਇਸ ਚੀਜ਼ ਦਾ, ਕਿਉਂਕਿ ਬਿਲਕੁਲ, ਖਬਰ ਚੱਲ ਰਹੀ ਹੈ। ਤਾਂ ਇਹਦੇ ਵਿੱਚ ਮੇਰੇ ਖਿਆਲ ਦੇ ਨਾਲ ਪਹਿਲਾਂ ਤਾਂ ਇਹ ਦੇਖਣਾ ਹੋਏਗਾ ਕਿ ਉੱਥੋਂ ਦਾ ਜਿਹੜਾ ਸਿੱਖ ਭਾਈਚਾਰਾ ਕੀ ਉਹ ਇਕਮਤ ਹੈ, ਇਕਜੁੱਟ ਹੈ, ਤੇ ਦੂਜੇ ਪਾਸੇ ਫਿਰ ਇਹਨਾਂ ਨੂੰ ਜੇ ਕੋਈ ਮਤਲਬ ਕਿ ਦਿੱਕਤ ਹੈ ਉੱਤਰਾਖੰਡ ਦੇ ਸਿੱਖਾਂ ਨੂੰ, ਤਾਂ ਐਸਜੀਪੀਸੀ ਨੂੰ ਆਪਣਾ ਇੱਕ ਵਫਦ ਵੀ ਘਲਾ ਦੇਣਾ ਚਾਹੀਦਾ, ਤਾਂ ਕਿ ਹੂੰ, ਹੂੰ, ਉੱਥੇ ਘੱਟੋ ਘੱਟ ਇੱਕ ਮੈਸੇਜ ਤੇ ਜਾਵੇ ਨਾ ਕਿ ਹਾਂ ਭਾਈ ਇਹ ਸਭ ਕੁਝ ਜਿਹੜਾ ਹੈ ਵੀ ਏਕਤਾ ਦੇ ਵਿੱਚ ਹੈਗਾ। ਹੂੰ, ਤਾਂ ਖੈਰ ਹੁਣ ਜਿਹੜਾ ਆਪਾਂ ਕਹਿ ਲਈਏ ਕਿ ਇਹ ਰੌਲਾ ਇੱਥੋਂ ਤੱਕ ਪਹੁੰਚ ਗਿਆ ਕਿ 3 ਬੰਦੇ, ਮੈਂ ਉੱਥੋਂ ਦੀ ਐਸਪੀ ਨੂੰ ਸੁਣ ਰਿਹਾ ਸੀਗਾ, ਉਹ ਕਹਿੰਦੀ ਕਿ 3 ਬੰਦੇ ਆਇਡੈਂਟੀਫਾਈਡ ਅਸੀਂ ਕਰ ਲਏ ਆ ਤੇ ਜਲਦੀ ਗ੍ਰਿਫਤਾਰੀਆਂ ਹੋ ਜਾਣਗੀਆਂ। ਤਾਂ ਇਹਨਾਂ ਨੇ ਸਿੱਧਾ ਮੁੱਖ ਮੰਤਰੀ ਨੂੰ ਲਿਖਿਆ ਕਿ ਇਹਨਾਂ ਨੂੰ ਜਲਦੀ ਤੋਂ ਜਲਦੀ ਤੁਸੀਂ ਪਛਾਣੋ ਤੇ ਉਸ ਤੋਂ ਬਾਅਦ ਇਹਨਾਂ ਦੀਆਂ ਗ੍ਰਿਫਤਾਰੀਆਂ ਕਰੋ। ਤੇ ਬਿਲਕੁਲ ਇਹਨਾਂ ਦੀ ਗੱਲ ਸਹੀ ਹੈ ਕਿ ਉਹਨਾਂ ਬੰਦਿਆਂ ਨੇ ਜਿਨ੍ਹਾਂ ਨੇ ਇਹਨਾਂ ਤੇ ਇਹ ਹਮਲਾ ਕੀਤਾ ਹੈ ਜਾਂ ਹੂੰ, ਦਸਤਾਰ ਉਤਾਰੀ ਆ, ਕੇਸਾਂ ਦੀ ਬੇਅਦਬੀ ਕੀਤੀ ਹੈ, ਤਾਂ ਉਹਨਾਂ ਤੇ ਮੁਕੱਦਮਾ ਤੇ ਬਣਦਾ ਹੀ ਆ, ਉਹ ਸਜ਼ਾ ਮਿਲ ਹੂੰ, ਜਾਣੀ ਚਾਹੀਦੀ ਹੈ। ਇੱਥੇ ਤਾਂ ਦੇਖੋ ਗਲਤੀ ਉਹਨਾਂ ਦੀ ਨਜ਼ਰ ਆ ਰਹੀ ਆ ਕਿ ਭੀੜ ਨੇ ਗਲਤ ਕੰਮ ਕੀਤਾ, ਪਰ ਇੱਕ ਮਾਮਲੇ ਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਦੱਸਦਾ ਵਾਂ ਜੀ, ਕਿ ਕਈ ਵਾਰ ਚੀਜ਼ਾਂ ਹੁੰਦੀਆਂ ਨਾ ਹਰੇਕ ਥਾਂ ਤੇ। ਅੱਜ ਉੱਥੇ ਨਾ ਨਾਇਬ ਸੈਣੀ ਆਇਆ ਸੀਗਾ ਹਰਿਆਣੇ ਚ, ਚੀਫ ਠੀਕ ਹੈ, ਮਿਨਿਸਟਰ, ਤੋਂ ਹੂੰ, ਇੱਕ ਮੋਟਰਸਾਈਕਲ ਤੇ ਭਾਈ ਸਾਹਿਬ ਆਪਣਾ ਹੀ ਬੰਦਾ, ਪਰਨਾ ਠੀਕ ਹੈ, ਵਗੈਰਾ ਬੰਨੇ ਹੋਇਆ, ਚੰਗੀ ਹੂੰ, ਤਗੜੀ ਬੋਡੀ ਹੈ, ਤੇ ਉਹ ਬਿਲਕੁਲ ਗੱਡੀ ਤੇ ਕੋਲ ਪਹੁੰਚ ਗਿਆ। ਮਤਲਬ ਕਿ ਤੁਹਾਨੂੰ ਪਤਾ ਹੀ ਮੁੱਖ ਮੰਤਰੀ ਦੀ ਸਿਕਿਉਰਿਟੀ ਦਾ ਪ੍ਰੋਟੋਕਾਲ ਹੁੰਦਾ, ਤੇ ਹੂੰ, ਜੇ ਉਹਨੂੰ ਪੁਲਿਸ ਵਾਲਿਆਂ ਨੇ ਰੋਕਿਆ ਤੇ ਉਹ ਪੁਲਿਸ ਵਾਲਿਆਂ ਨੂੰ ਕਹੀ ਜਾਂਦਾ ਮੈਂ ਤੁਹਾਡੇ ਹੱਥ ਤੋੜ ਦੂੰ। ਇਹ ਵੀ ਚੀਜ਼ ਠੀਕ ਨਹੀਂ ਹੈ ਕਿ ਚਲੋ ਜੇ ਬੰਦਾ ਕਿਤੇ ਜਾਣੇ ਅਣਜਾਣੇ ਚ ਪਹੁੰਚ ਗਿਆ ਤਾਂ ਆਪਾਂ ਸਫਾਈ ਦੇ ਸਕਦੇ ਹਾਂ ਕਿ ਕੋਈ ਗੱਲ ਨਹੀਂ ਹੈ ਜੀ, ਮੈਨੂੰ ਪਤਾ ਨਹੀਂ ਸੀ। ਤੋ ਇਹ ਚੀਜ਼ਾਂ ਜਿਹੜੀਆਂ ਨੇ ਉਹ ਵੱਖ-ਵੱਖ ਥਾਵਾਂ ਤੇ ਕਈ ਵਾਰ ਦੂਜੇ ਪਾਸਿਓਂ ਵੀ ਆਪਾਂ ਨੂੰ ਵੇਖਣ ਨੂੰ ਮਿਲਦੀਆਂ ਨੇ, ਪਰੰਤੂ
ਇਹ ਜਿਹੜਾ ਹਮਲਾ ਹੋਇਆ ਸ਼ੋਰੂਮ ਦੇ ਵਿੱਚ ਵੜ ਕੇ ਬਾਹਰ ਵੀ ਹੋਇਆ, ਤਾਂ ਇਹਦੇ 'ਚ ਕਾਫੀ ਕਹਿ ਲਓ ਕਿ ਮੈਂ ਜੇ ਐਵੇਂ ਕਹਾਂ ਵੀ ਗੱਲ ਇਹ ਆ ਕਿ ਇੱਥੋਂ ਦੇ ਮੀਡੀਆ ਨੇ ਵੀ ਇਸ ਖਬਰ ਨੂੰ ਬਹੁਤ ਹਾਈਲਾਈਟ ਕੀਤਾ ਕਿ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ। ਖਾਸੀ ਹੂੰ। ਖਬਰ ਚੱਲੀ ਹੈ। ਜੀ, ਜੀ, ਜੀ। ਤੇ ਮਿੰਟੂ ਜੀ ਜਾਂਦੇ-ਜਾਂਦੇ ਜੇ ਗੱਲ ਕਰ ਲਈਏ ਫਾਜ਼ਿਲਕਾ 'ਚ ਕਹਿੰਦੇ ਰਾਤੋਂ-ਰਾਤ ਗਾਇਬ ਹੋ ਗਿਆ ਡਿਵਾਈਡਰ? ਹਾਂਜੀ, ਦੱਸਦੇ ਕਿ 350 ਫੁੱਟ ਦਾ ਡਿਵਾਈਡਰ ਜਿਹੜਾ ਹੈ ਉਹ ਹੀ ਗਾਇਬ ਹੋ ਗਿਆ, ਹੂੰ, ਤੇ ਇਹ ਹੁਣ ਪਤਾ ਨਹੀਂ ਕਿੱਦਾਂ ਹੋਇਆ, ਕੀ ਹਿਸਾਬ ਕਿਤਾਬ ਹੈ, ਸਮਝ ਤੋਂ ਬਾਹਰ ਦੀ ਗੱਲ ਆ। ਦੱਸਦੇ ਆ ਕਿ ਹੁਣ PWD ਨੇ ਇਹਦੀ ਸ਼ਿਕਾਇਤ ਕੀਤੀ ਆ ਹੂੰ, ਤੇ ਪੁਲਿਸ ਜਾਂਚ ਪੜਤਾਲ ਕਰ ਰਹੀ ਆ। PWD ਦਾ ਕਹਿਣਾ ਹੈ ਕਿ 20 ਲੱਖ ਰੁਪਏ ਦਾ ਸਾਡਾ ਨੁਕਸਾਨ ਹੋ ਗਿਆ ਰਾਤੋਂ ਰਾਤ, ਹੂੰ। ਕਿਉਂਕਿ ਗੱਲ ਇਹ ਆ ਕਿ ਤੁਸੀਂ ਦੇਖੋ ਕਿ ਡਿਵਾਈਡਰ ਹੀ ਚੱਕਤਾ ਕਿਸੇ ਨੇ JCB ਲਿਆ ਕੇ, ਤੇ ਜਦੋਂ JCB ਲਿਆਂਦੀ ਹੈ ਤਾਂ ਫਿਰ ਸੜਕ ਵੀ ਟੁੱਟ ਗਈ ਕਹਿੰਦੇ। ਅੱਛਾ। JCB ਚਲਾਉਣ ਦੇ ਨਾਲ ਉਹ ਹੂੰ, ਸੜਕ ਟੁੱਟ ਗਈ ਤੇ 20 ਲੱਖ ਰੁਪਏ ਦਾ ਨੁਕਸਾਨ ਹੋ ਗਿਆ। ਇਹ ਤੇ ਹੁਣ ਕਮਾਲ ਦੀ ਗੱਲ ਹੈ ਜੀ, ਸਮਝ ਨਹੀਂ ਆਉਂਦੀ ਕਿ ਡਿਵਾਈਡਰ ਹੀ ਤੋੜ ਕੇ ਤੇ ਇੱਕੋ ਜੀ ਕਰ ਦਿੱਤੀ ਹੈ ਸੜਕ। ਕਮਾਲ ਹੈ ਡਿਵਾਈਡਰ ਵੈਸੇ ਗੱਲਾਂ। ਡਿਵਾਈਡਰ ਪੱਥਰ ਹਾਂਜੀ, ਦਾ ਸੀ, ਕਾਹਦਾ ਸੀਗਾ ਡਿਵਾਈਡਰ? ਆਹ ਪੱਥਰ ਜਿਹਾ ਹੁੰਦਾ ਜਿਹੜਾ ਸਿੱਲ ਜੀ ਅੱਛਾ, ਬਣਾਈ ਹੁੰਦੀ, ਉਹੀ ਅੱਛਾ ਚੱਕਤਾ ਜੀ ਜਿਹੜੀ ਕਿਸੇ ਨੇ, ਅੱਛਾ ਚੱਕ ਤੇ ਹੀ ਲੈ 20 ਗਏ। ਲੱਖ ਦਾ ਨੁਕਸਾਨ ਕਰ ਦਿੱਤਾ। ਮਤਲਬ ਕਿ ਕੋਈ ਰੋਕਣ ਵਾਲਾ ਕੋਈ ਟੋਕਣ ਵਾਲਾ ਹੈ ਹੀ ਨਹੀਂ ਐਸਾ। ਇਸ ਕਰਕੇ ਇਹ ਖਬਰ ਆਪਣੇ ਆਪ ਦੇ ਵਿੱਚ ਬੜੀ ਰੌਚਕ ਹੋ ਜਾਂਦੀ ਆ ਕਿ PWD ਕਹਿ ਰਿਹਾ ਕਿ 20 ਲੱਖ ਦਾ ਨੁਕਸਾਨ ਹੋਇਆ, ਡਿਵਾਈਡਰ ਗਾਇਬ ਹੋ ਗਿਆ। ਪਤਾ ਨਹੀਂ ਕੀ ਕੁਛ ਆ। ਇੱਥੇ ਇੱਕ ਪਿੰਡ ਹੀ ਲਾਪਤਾ ਹੋ ਗਿਆ ਜੀ, ਹੂੰ, ਲਾਪਤਾ ਪਿੰਡ। ਉਹ ਮਤਲਬ ਕਿ ਪਿੰਡ ਚੋਂ ਹੀ ਇੱਕ ਨਵਾਂ ਪਿੰਡ ਕੱਢ ਕੇ ਤੇ 42 ਤੇ 43 ਲੱਖ ਕਾਗਜ਼ਾਂ ਦੇ ਵਿੱਚ ਹੀ ਉਹਨੂੰ ਗ੍ਰਾਂਟ ਦੇ ਦਿੱਤੀ। ਉਹ ਉਹਨੂੰ ਲਾਪਤਾ ਪਿੰਡ ਕਹਿੰਦੇ ਆ। ਉਹ ਲੱਭਣ ਗਏ ਨੇ ਕਈ ਅਧਿਕਾਰੀ, ਤੇ ਉਹ ਉਹਨਾਂ ਨੂੰ ਲੱਭਿਆ ਹੀ ਨਹੀਂਗਾ। ਹੁਣ ਅਧਿਕਾਰੀਆਂ ਦਾ ਵੀ ਖੁਰਾ ਖੋਜ ਲੱਭ ਰਿਹਾ ਕਿ ਇਹਨਾਂ ਨੇ ਲੱਭਿਆ ਕਿਉਂ ਨਹੀਂ, ਕੁਝ ਇਹਨਾਂ ਨੂੰ ਤੇ ਨਹੀਂ ਲੱਭ ਗਿਆ ਕੋਈ ਰਾਹ ਚੋਂ। ਇਹੀ ਤੇ ਗੱਲ ਆ। ਬਿਲਕੁਲ, ਜੀ, ਜੀ। ਬਹੁਤ ਸ਼ੁਕਰੀਆ ਮਿੰਟੂ ਜੀ, ਬਹੁਤ ਧੰਨਵਾਦ ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਮਿਲਦੇ ਹਾਂ ਅਗਲੀ ਵਾਰੀ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ੍ਰੀ ਅਕਾਲ। ਜੀ ਸਰੋਤਿਓ, ਇੱਥੇ ਪ੍ਰੋਗਰਾਮ ਦੀ ਸਮਾਪਤੀ। ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।